ਜਦੋਂ ਇਹ ਮਈ 18 ਨੂੰ ਇਹਨਾਂ ਨੇ ਸੈਲੀਬ੍ਰੇਟ ਕੀਤਾ, ਇਹਨੂੰ ਯਾਦ ਕੀਤਾ ਤਮਿਲ ਜੈਨੋਸਾਈਡ ਡੇ, ਤੇ ਉਹਦੇ 'ਚ ਜਸਟਿਨ ਟਰੂਡੋ ਦੇ ਜਿਹੜੀ ਸਟੇਟਮੈਂਟ ਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਦ ਸਟੋਰੀਜ਼ ਆਫ ਤਮਿਲ ਕੈਨੇਡੀਅਨਸ ਅਫੈਕਟਡ ਬਾਈ ਕਨਫਲਿਕਟ ਸਰਵ ਐਜ਼ ਐਨ enduring reminder that human rights, peace and democracy cannot be taken for granted. Our thoughts are with the victims, survivors and their loved ones who continue to live with the pain caused by this senseless violence. बहुत चंगी गल है कि ये कैनेडा ने 18 मई का दिन ਜਿਹੜਾ ਤਮਿਲ ਜੈਨੋਸਾਈਡ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਪਰ ਸਾਡਾ ਕੁਐਸਚਨ ਤਾਂ ਆਪਣਿਆਂ ਨੂੰ ਹੈ ਕਿ ਬਈ ਹਾਲਾਂ ਤਮਿਲਾਂ ਦੀ ਕੋਈ ਵਿਜ਼ਿਬਿਲਿਟੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਉਹਨਾਂ ਦੇ ਕੋਈ MP 5-7 ਵੀ ਹੋਣ, ਹੋ ਸਕਦਾ ਹੋਣਗੇ, ਘੱਟੋ ਘੱਟ 17 ਨਹੀਂ ਹੈ। ਇਸ ਹਾਈਟ ਤੱਕ ਪਹੁੰਚ ਗਏ ਜਗਮੀਤ ਸਿੰਘ, ਇਸ ਤੋਂ ਅੱਗੇ ਤਾਂ ਜਾਣਦਾ ਨਹੀਂ ਹੈ। NDP ਦੀ ਸਰਕਾਰ ਤਾਂ ਨਹੀਂ ਬਣਨੀ ਕਦੇ ਕੈਨੇਡਾ, ਪਰ ਘੱਟੋ ਘੱਟ ਜੇ ਇਹੀ ਇੱਕ ਪ੍ਰੀ ਕੰਡੀਸ਼ਨ ਹੁੰਦੀ ਕਿ ਬਈ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਜਾਏ, ਔਰ ਜਿਵੇਂ ਹੁਣ ਤਾਂ ਪ੍ਰੈਜ਼ੀਡੈਂਟ ਸੈੱਟ ਹੋ ਗਿਆ, ਤਮਿਲ ਦਾ ਸਾਲ ਹੋ ਗਿਆ ਇਹਨੂੰ, ਸੋ ਇਹ ਸਾਡੇ MPs ਨੂੰ ਇਸ ਤੇ ਕੰਮ ਕਰਨ ਦੀ ਲੋੜ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਨੇ ਮਈ 18 ਦਾ ਜਿਹੜਾ ਦਿਨ ਹੈ ਸ਼੍ਰੀਲੰਕਾ ਵਿੱਚ ਮਾਰੇ ਗਏ ਤਾਮਿਲਾਂ ਦੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਤਾਮਿਲ ਜੈਨੋਸਾਈਡ ਡੇ ਵਜੋਂ ਮਾਨਤਾ ਦਿੱਤੀ ਹੈ। ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਵਿੱਚ ਸਿੱਖ MP ਹਨ ਔਰ ਇਹ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਡੇ ਵਜੋਂ ਮਾਨਤਾ ਕਿਉਂ ਨਹੀਂ ਦਵਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਬਰ ਤਾਂ ਇਹ 18 ਮਈ ਨੂੰ ਹੀ ਲੱਗੀ ਸੀ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਇਸ ਨੂੰ ਐਜ਼ ਏ ਤਮਿਲ ਜੈਨੋਸਾਈਡ ਡੇ ਵਜੋਂ ਯਾਦ ਕੀਤਾ ਗਿਆ, ਕਿਉਂਕਿ ਪਿਛਲੇ ਸਾਲ ਕੈਨੇਡਾ ਦੀ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਕੇ 18 ਮਈ ਦਾ ਦਿਨ ਤਮਿਲ ਜੈਨੋਸਾਈਡ ਡੇ ਵਜੋਂ ਰੈਕਗਨਾਈਜ਼ ਕੀਤਾ। ਔਰ ਇਹ ਜਿਨ੍ਹਾਂ ਨੂੰ ਜਿਹੜੇ ਸਾਡੇ ਵਿਊਅਰ ਸਮਝਦੇ ਨੇ ਕਿ ਕਿਵੇਂ ਸ੍ਰੀਲੰਕਾ ਦੇ ਵਿੱਚ ਜਦੋਂ ਇਹ ਇੰਡੀਅਨ ਏਜੰਸੀਆਂ ਨੇ ਖਾਸ ਤੌਰ ਤੇ ਰਾਹ ਜਿਹੜੀ ਇੰਦਰਾ ਗਾਂਧੀ ਨੇ ਬਣਾਈ, ਉਸ ਜ਼ਮਾਨੇ ਦੇ ਵਿੱਚ ਜੈਵਰਧਨੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਸੀ, ਔਰ ਜੈਵਰਧਨੇ ਨੇ ਬਿਲਕੁਲ ਇੰਡੀਪੈਂਡੈਂਟ ਆਪਣੀ ਪਾਲਿਸੀ ਰੱਖਦਾ ਸੀ। ਸ੍ਰੀਲੰਕਾ ਦੀ ਬੁੱਧਿਸਟ ਮੁਲਕ ਹੈ, ਔਰ ਉਹ ਸਮਝਦਾ ਸੀ ਕਿ ਵੀ ਇਹਨਾਂ ਦਾ ਹਿੰਦੂਤਵੀ ਜਿਹੜਾ ਬ੍ਰਾਹਮਣਵਾਦ ਕੀ ਹੈ, ਕਿਉਂਕਿ ਬੁੱਧ ਧਰਮ ਤਾਂ ਖੁਦ ਸ਼ਾਸਤਰ ਔਰ ਸ਼ਸਤਰ ਦੋਨਾਂ ਦੀ ਭੇਟ ਚੜਿਆ ਵਿਦਿਨ ਇੰਡੀਆ। ਔਰ ਇੰਡੀਆ ਜਿਹੜਾ ਆਪਣੇ ਗੁਆਂਢੀਆਂ ਨੂੰ ਭੂਟਾਨ ਵਾਂਗ ਰੱਖਣਾ ਚਾਹੁੰਦਾ ਜਾਂ ਨੇਪਾਲ ਵਾਂਗ। ਹੁਣ ਤਾਂ ਨੇਪਾਲ ਵੀ ਉਹਨਾਂ ਚੋਂ ਨਿਕਲ ਗਿਆ, ਉਹਨਾਂ ਦੀ ਚੁੰਗਲ ਚੋਂ, ਤੇ ਭੂਟਾਨ ਵੀ ਨਿਕਲ ਰਿਹਾ। ਪਰ ਉਸ ਪੀਰੀਅਡ 'ਚ ਜੈਵਰਧਨੇ ਬਹੁਤ ਇੰਡੀਪੈਂਡੈਂਟ ਮਾਈਂਡਡ ਪ੍ਰੈਜ਼ੀਡੈਂਟ ਸੀ, ਔਰ ਉਸ ਜ਼ਮਾਨੇ 'ਚ ਹੀ ਫਿਰ ਰਾਹ ਨੇ ਪ੍ਰਭਾਕਰਨ ਨੂੰ ਖੜਾ ਕਰਕੇ ਉਹਨੂੰ ਟ੍ਰੇਨਡ ਕਰਕੇ ਪ੍ਰੋਪਰਲੀ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਨਾਂ ਦੀ ਜਿਹੜੀ ਹੈ ਇੱਕ ਜਥੇਬੰਦੀ ਬਣਾਈ, ਔਰ ਸ੍ਰੀਲੰਕਾ ਦੇ ਵਿੱਚ ਸਿਵਲ ਵਾਰ ਨੂੰ ਜਨਮ ਦਿੱਤਾ। ਕਿਉਂਕਿ ਸ੍ਰੀਲੰਕਾ ਦੇ ਵਿੱਚ ਬ੍ਰਿਟਿਸ਼ ਪੀਰੀਅਡ 'ਚ ਬਹੁਤ ਸਾਰੀਆਂ ਜਿਹੜੀਆਂ ਕਾਫੀ ਪਲਾਂਟੇਸ਼ਨਸ, ਟੀ ਪਲਾਂਟੇਸ਼ਨਸ ਜਿਹੜੀ ਸੀ, ਉਹਦੇ ਲਈ ਲੇਬਰ ਇੱਥੋਂ ਤਮਿਲਨਾਡੂ ਤੋਂ ਲੈ ਕੇ ਗਿਆ, ਜਿਹੜਾ ਭਾਰਤ ਦਾ ਸੂਬਾ, ਔਰ ਉਹ ਉਹਨਾਂ ਦੇ ਸ੍ਰੀਲੰਕਾ ਦੇ ਨਾਰਥ ਔਰ ਈਸਟ ਦੇ ਵਿੱਚ ਜਾਫਨਾ ਰੀਜਨ ਜਿਹਨੂੰ ਕਹਿੰਦੇ ਨੇ, ਉਹਦੇ 'ਚੋਂ ਆਬਾਦੀ ਕੰਸਨਟ੍ਰੇਟਡ ਹੈ। ਜਿਹੜੀ ਮੇਨ ਰੇਸ ਹੈ ਸ੍ਰੀਲੰਕਾ ਦੇ ਲੋਕਾਂ ਦੀ, ਬੁੱਧ ਧਰਮ ਮੰਨਣ ਵਾਲਿਆਂ ਦੀ, ਉਹ ਸਿਹਾਲਾ ਰੇਸ ਹੈ। ਸੋ ਜ਼ਾਹਰ ਹੈ ਕਿ ਵੀ ਇੰਡੀਆ ਸ੍ਰੀਲੰਕਾ ਦੇ ਵਿੱਚ ਗੜਬੜ ਕਰਵਾਉਣਾ ਚਾਹੁੰਦਾ ਸੀ ਉਹਨਾਂ, ਔਰ ਜੈਵਰਧਨੇ ਦੇ ਗੋਡੇ ਲਵਾਉਣਾ ਚਾਹੁੰਦਾ ਸੀ। ਸੋ ਇਹ ਉਸ ਜ਼ਮਾਨੇ 'ਚ ਹੀ ਦਹਿਸ਼ਤਗਰਦੀ ਸ੍ਰੀਲੰਕਾ 'ਚ ਇਹਨਾਂ ਨੇ ਵਾੜੀ, ਪ੍ਰਭਾਕਰਨ ਨੂੰ ਟ੍ਰੇਨਡ ਕੀਤਾ, ਉਹਨਾਂ 'ਚ ਵਾੜਿਆ। ਸੁਸਾਈਡ ਬੰਬ, ਬਹੁਤਿਆਂ ਨੂੰ ਲੱਗਦਾ ਹੈ ਜਦੋਂ ਹੋਏਗਾ ਜੀ ਇਸਲਾਮਿਕ ਬੰਬ, ਇਸਲਾਮਿਕ ਸੁਸਾਈਡ ਬੰਬਰ ਫਲਾਣਾ ਢਮਕਾ, ਸਿਰਫ ਜੇ ਇਸ ਕਿਸਮ ਦੇ ਸੁਸਾਈਡ ਕਰਕੇ ਦੁਸ਼ਮਣ ਦਾ ਨੁਕਸਾਨ ਕਰਨ ਦੀ ਕੋਈ ਉਦਾਹਰਣ ਸੀ ਤੇ ਸੈਕੰਡ ਵਰਲਡ ਵਾਰ ਵੇਲੇ ਜਾਪਾਨੀਆਂ ਦੇ ਕਾਮਾਕਾਜ਼ੀ ਜਿਹਨਾਂ ਨੂੰ ਕਹਿੰਦੇ ਸੀ, ਉਹ ਵੀ 1 to 1 ਉਹਨਾਂ ਦੀਆਂ ਜਹਾਜ਼ ਸਿੰਕ ਕਰਨ ਦੇ ਲਈ। ਅਦਰਵਾਈਜ਼ ਪੋਲੀਟੀਕਲ ਅਰੀਨਾ 'ਚ ਈਵਨ ਸਿਵਿਲੀਅਨ ਪਾਪੂਲੇਸ਼ਨ ਮਾਰਨ ਦੇ ਲਈ ਜੇ ਇਸ ਨੂੰ ਇਸਤੇਮਾਲ ਕਰਵਾਇਆ ਤੇ ਰਾਹ ਨੇ ਕਰਵਾਇਆ, ਔਰ ਕਰਵਾਇਆ ਵੀ ਲਿਟੇ ਦੇ ਜਿਹੜੇ ਨੇ ਸੁਸਾਈਡ ਬੰਬਰਸ ਨੇ, ਜਿਨ੍ਹਾਂ 'ਚ ਔਰਤਾਂ ਔਰ ਮਰਦ ਦੋਨੋਂ ਹੀ ਸ਼ਾਮਿਲ ਸੀ। ਕੋਲੰਬੋ 'ਚ ਵੀ, ਇੱਧਰ ਵੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਸ੍ਰੀਲੰਕਾ 'ਚ ਇਹਨਾਂ ਨੇ ਕਿਓਸ ਔਰ ਦੂਸਰਾ ਮਾਹੌਲ ਪੈਦਾ ਕਰ ਦਿੱਤਾ, ਔਰ ਨਤੀਜੇ ਦੇ ਤੌਰ ਤੇ ਇਹ ਠੀਕ ਹੈ ਚੱਲਦਾ ਰਿਹਾ। ਇੰਦਰਾ ਗਾਂਧੀ ਮਾਰੀ ਗਈ, ਰਾਜੀਵ ਗਾਂਧੀ ਦੇ ਵੇਲੇ ਤੱਕ ਪਹੁੰਚਦੇ ਆ ਜੈਵਰਧਨੇ ਜਾਂਦਾ ਲੱਗਿਆ,
ਤੇ ਸ੍ਰੀਲੰਕਾ ਨੂੰ ਵੀ ਲੱਗਾ ਕਿ ਭਾਈ ਕੋਈ ਗੱਲ ਨਹੀਂ ਹੈ, ਅਸੀਂ ਜਿਹੜਾ ਹੈ ਉਹ ਕੋਈ ਨਾ ਕੋਈ ਕੰਪਰੋਮਾਈਜ਼ ਕਰਦੇ ਹਾਂ। ਫਿਰ ਰਾਜੀਵ ਗਾਂਧੀ ਨੇ ਜਿਹੜਾ ਉਹਨਾਂ ਦੇ ਨਾਲ ਪੀਸ ਡੀਲ ਕਰ ਲਈ ਸ੍ਰੀਲੰਕਾ ਗਵਰਨਮੈਂਟ ਨਾਲ, ਔਰ ਇਹਨਾਂ ਨੂੰ ਵੀ ਲਿਟੇ ਵਾਲਿਆਂ ਨੂੰ ਵੀ ਕਿਹਾ ਕਿ ਜੀ ਪ੍ਰਭਾਕਰਨ ਨੂੰ ਸੱਦਿਆ, ਉਹਨਾਂ ਨੇ ਕਿਹਾ ਜੀ ਆ ਤੁਸੀਂ ਸਰੈਂਡਰ ਕਰ ਦਿਓ, ਦੂਜਾ ਹੋ ਗਿਆ। ਉਦੋਂ ਉਹਨਾਂ ਨੂੰ ਹੁਣ ਤੁਸੀਂ ਕਿਸੇ ਦੇ ਅੰਦਰ ਨੇਸ਼ਨਹੁੱਡ ਦਾ ਕਾਨਸੈਪਟ ਵਾੜ ਦਿੱਤਾ ਹੈ, ਉਹਨਾਂ ਨੂੰ ਉਹਦੇ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਔਰ ਹੁਣ ਉਹਨਾਂ ਨੂੰ ਕਹੋ ਜੀ ਤੁਸੀਂ ਛੱਡੋ, ਸਮਝੌਤਾ ਹੋ ਗਿਆ, ਹੁਣ ਤੁਸੀਂ ਬੀਬੇ ਬਣ ਕੇ ਰਹੋ। ਉਹਨੇ ਵੀ ਕਿਹਾ ਵੀ ਠੀਕ ਹੈ, ਮੈਂ ਜਾ ਕੇ ਸਲਾਹ ਕਰਕੇ ਤੇ ਫਿਰ ਅਸੀਂ ਰੱਖ ਦਿੰਦੇ ਹਾਂ ਹਥਿਆਰ। ਗਿਆ ਉਹਨੇ ਆਪਣੇ ਲੋਕਾਂ ਦੇ ਨਾਲ, ਔਰ ਉਸ ਸਾਰੇ ਪੀਰੀਅਡ 'ਚ ਰਾਦਰ ਇੱਕ ਪਾਸੇ ਸ੍ਰੀਲੰਕਾ ਦੀ ਗਵਰਨਮੈਂਟ ਦੇ ਵੀ ਗੋਡੇ ਲਵਾ ਲਏ ਇਹਨਾਂ ਨੇ, ਇਹਨਾਂ ਦੇ ਤਾਂ ਲਵਾਏ, ਔਰ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ IPKF ਇੰਡੀਅਨ ਆਰਮੀ ਸ੍ਰੀਲੰਕਾ 'ਚ ਭੇਜ ਦਿੱਤੀ। ਹੁਣ ਉਹਦੇ 'ਚ ਸ੍ਰੀਲੰਕਾ ਦੀ ਗਵਰਨਮੈਂਟ ਔਰ ਤਮਿਲਾਂ ਨੇ ਸੀਕ੍ਰੇਟ ਅੰਡਰਸਟੈਂਡਿੰਗ ਕਰ ਲਈ। ਉਹਨਾਂ ਨੇ ਕਿਹਾ ਵੀ ਲੜ ਅਸੀਂ ਕਿਸੇ ਹੋਰ ਗੱਲ ਲਈ ਰਹੇ ਸੀ। ਸੋ ਉਹਦਾ ਨਤੀਜਾ ਇਹ ਹੋਇਆ ਵੀ ਜਿਹੜੀ IPKF ਸੀ ਇੰਡੀਅਨ ਪੀਸ ਕੀਪਿੰਗ ਫੋਰਸ, ਉਹਦਾ ਬਹੁਤ ਬੁਰਾ ਹਾਲ ਕੀਤਾ ਉਹਨਾਂ ਨੇ, ਬਹੁਤ ਮਾਰੇ, ਔਰ ਫਾਈਨਲੀ ਜਿਹੜਾ ਉਦੋਂ ਤੱਕ ਜਿਹੜਾ ਰਾਜੀਵ ਗਾਂਧੀ ਨੂੰ ਵੀ ਲੱਗਾ ਕਿ ਵੀ ਹੁਣ ਅਸੀਂ ਇੱਥੋਂ ਨਿਕਲੀਏ, ਉਹ ਕੱਢਣੇ ਪਏ ਕਿਉਂਕਿ ਡਿਫੀਟ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ। ਔਰ ਫਿਰ ਇੱਕ ਪਰੇਡ ਨੂੰ ਵੀ ਮੁਆਇਨਾ ਕਰਨ ਜਦੋਂ ਰਾਜੀਵ ਗਾਂਧੀ ਉੱਥੇ ਪਹੁੰਚਿਆ ਤੇ ਇੱਕ ਉਹਨਾਂ ਦੇ ਫੌਜੀ ਨੇ ਮਾਰ ਕੇ ਬੱਟ ਉਹਦੀ ਇੱਥੇ ਪਿੱਠ ਦੇ ਉੱਤੇ ਵੀ, ਦੂਜੇ ਵੀ, ਉਹ ਵੀਡੀਓ ਬੜੀ ਵਾਇਰਲ ਹੋਈ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਸੋ ਮਤਲਬ ਇਹ ਹੈ ਵੀ ਸ੍ਰੀਲੰਕਾ ਵਾਲਿਆਂ ਫਿਰ ਉਹਨਾਂ ਦਾ ਕਿਉਂਕਿ ਲਿਟੇ ਨੇ ਆਪਣਾ ਸ਼ੁਰੂ ਕਰ ਲਿਆ ਕੰਮ, ਫਿਰ ਉਹੀ ਸਿਵਲ ਵਾਰ ਵਾਲੇ ਹਾਲਾਤ ਉੱਥੇ ਬਣ ਗਏ। ਇਹ ਵੱਖਰੀ ਕਹਾਣੀ ਹੈ ਕਿ ਜੋ ਜ਼ੁਲਮ ਪੀਸ ਕੀਪਿੰਗ ਫੋਰਸ ਦੇ ਨੇ ਜਾ ਕੇ ਉੱਥੇ ਕੀਤੇ, ਉਹਦਾ ਨਤੀਜਾ ਸੀ ਕਿ ਵੀ ਇੱਕ ਨੌਜਵਾਨ ਬੱਚੀ ਧੇਨੂ ਨੇ ਫਿਰ ਖੁਦ ਸੁਸਾਈਡ ਬੰਬਰ ਬਣ ਕੇ ਰਾਜੀਵ ਗਾਂਧੀ ਦੇ ਪਰਖਚੇ ਉਡਾਤੇ। ਉਹਦੇ ਉਹ ਬੂਟਾਂ ਤੋਂ ਹੀ ਪਛਾਣਿਆ, ਝਾੜੂ ਨਾਲ ਹੀ ਇਕੱਠਾ ਕਰਨ ਵਾਲਾ ਕੰਮ ਸੀ। ਔਰ ਉਸ ਸਾਰੇ ਤੋਂ ਬਾਅਦ ਫਿਰ ਲਿਟੇ ਵਰਸਸ ਤਮਿਲ ਵਰਸਸ ਸਿਹਾਲੀਜ਼ ਬੜੀ ਖੂਨੀ ਜਿਹੜੀ ਆ ਉਹਨਾਂ ਦੀ ਵਾਰ ਹੋਈ। ਔਰ ਅਖੀਰ ਦੇ ਵਿੱਚ ਜਦੋਂ ਤੱਕ ਇਹ ਐਂਡ ਹੁੰਦਾ ਹੈ, ਉਦੋਂ ਤੱਕ ਜਿਹੜਾ ਮਈ 18 2009 ਤੱਕ ਪਹੁੰਚਦੇ ਆ, ਫਿਰ ਸਿਹਾਲੀਜ਼ ਗਵਰਨਮੈਂਟ ਬੜੀ ਬਰੂਟਲੀ ਉਹਨਾਂ ਨੂੰ ਸਿਵਿਲੀਅਨਸ ਨੂੰ ਵੀ ਮਾਰਦੀ ਹੈ, ਤਮਿਲਾਂ ਦੇ ਦੂਜਿਆਂ ਨੂੰ ਵੀ। ਪ੍ਰਭਾਕਰਨ ਦਾ ਬੱਚਾ 9-10 ਸਾਲ ਦਾ, ਜਿਹਦੀ ਪਹਿਲਾਂ ਪਿਕਚਰ ਆਉਂਦੀ, ਉਹਨੂੰ ਚਾਕਲੇਟ ਦੇ ਰਹੀ ਹੈ, ਫਿਰ ਉਹਨੂੰ ਵੀ ਮਾਰਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਤਮਿਲਾਂ ਦੀ ਮੂਵਮੈਂਟ, ਉਹਨਾਂ ਨੇ ਇੱਕ ਏਰੀਆ ਵੀ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ। ਦਫ਼ਤਰ ਉਹਨਾਂ ਦਾ ਲੰਡਨ ਦੇ ਵਿੱਚ ਸੀ, ਅਮਰੀਕਾ 'ਚ ਵੀ ਉਹ ਸੀ। ਹਥਿਆਰ ਕਿਵੇਂ ਪਹੁੰਚਾਣੇ ਨੇ, ਰੀਅਲ ਉਹਨਾਂ ਨੇ ਫਾਈਟ ਦਿੱਤੀ, ਖਾਲੀ ਗੁਰਿਲਾ ਲੜਾਈ ਤੱਕ ਮਹਿਦੂਦ ਨਹੀਂ ਸੀ। ਪਰ ਸਿਹਾਲੀਜ਼ ਗਵਰਨਮੈਂਟ ਨੇ ਫਿਰ ਉਹਨਾਂ ਨੂੰ ਵਾਈਪ ਆਊਟ ਕਰਤੇ। ਹੁਣ ਜਿਸ ਕੰਟੈਕਸਟ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਵੀ ਹੁਣ ਬਹੁਤ ਵਾਰ ਅਸੀਂ ਫਖਰ ਦੇ ਨਾਲ ਕਹਿੰਦੇ ਹਾਂ ਕਿ ਜੀ ਸਾਡੇ 17-18 ਸਿੱਖ MP ਨੇ, ਉਹ ਲਿਬਰਲ ਜਸਟਿਨ ਟਰੂਡੋ ਦੀ ਪਾਰਟੀ 'ਚ ਵੀ ਨੇ, NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ, ਕੰਜ਼ਰਵੇਟਿਵ ਪਾਰਟੀ 'ਚ ਵੀ ਨੇ, ਔਰ NDP 'ਚ ਜ਼ਾਹਰ ਹੈ ਕਿ NDP ਦੇ ਈਵਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਉਹਨਾਂ ਦੀ ਆਪਣੀ ਹਕੂਮਤ ਹੁੰਦੀ ਹੈ ਸੈਂਟਰ ਲੈਵਲ ਤੇ। NDP ਦਾ ਹੈਡ ਜਗਮੀਤ ਸਿੰਘ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੰਨੀ ਵਿਜ਼ੀਬਿਲਿਟੀ, ਇੰਨਾ ਪੂਰਾ ਹੁੰਦਿਆਂ ਜੇ ਤਮਿਲਾਂ ਨੇ, ਔਰ ਇਹ ਜਦੋਂ ਇਹ ਮਈ 18 ਨੂੰ ਇਹਨਾਂ ਨੇ ਸੈਲੀਬ੍ਰੇਟ ਕੀਤਾ, ਇਹਨੂੰ ਯਾਦ ਕੀਤਾ ਤਮਿਲ ਜੈਨੋਸਾਈਡ ਡੇ, ਤੇ ਉਹਦੇ 'ਚ ਜਸਟਿਨ ਟਰੂਡੋ ਦੇ ਜਿਹੜੀ ਸਟੇਟਮੈਂਟ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ the stories of Tamil Canadians affected by conflict serve as an enduring reminder that human rights, peace and democracy cannot be taken for granted. फिर our thoughts are with the victims, survivors and their loved ones who continue to live with the pain caused by this senseless violence. ਹੁਣ ਇੰਨਾ ਔਰ ਪੂਰਾ ਅੱਗੋਂ ਲੰਬਾ ਚੌੜਾ ਟਰੂਡੋ ਨੇ ਜਿੰਨਾ ਅਫਸੋਸ ਕੀਤਾ, ਮੇਰੇ ਦਿਮਾਗ 'ਚ ਕੁਦਰਤੀ ਆਇਆ, ਹਾਲਾਂ ਅਸੀਂ ਇਸ ਦੇ ਹੱਕ 'ਚ ਹੈ, ਬਹੁਤ ਚੰਗੀ ਗੱਲ ਹੈ ਕਿ ਇਹ ਕੈਨੇਡਾ ਨੇ 18 ਮਈ ਦਾ ਦਿਨ ਜਿਹੜਾ ਹੈ ਤਮਿਲ ਜੈਨੋਸਾਈਡ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਪਰ ਸਾਡਾ ਕੁਐਸਚਨ ਤਾਂ ਆਪਣਿਆਂ ਨੂੰ ਹੈ ਕਿ ਬਈ ਹਾਲਾਂ ਤਮਿਲਾਂ ਦੀ ਕੋਈ ਵਿਜ਼ੀਬਿਲਿਟੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਉਹਨਾਂ ਦੇ ਕੋਈ MP 5-7 ਵੀ ਹੋ ਸਕਦਾ ਹੋਣਗੇ, ਘੱਟੋ ਘੱਟ 17 ਨਹੀਂ ਹੈਗੇ, ਕਿਉਂਕਿ ਮੈਂ ਕਦੇ ਵੀ ਕੈਨੇਡਾ ਫਰੀਕੁਐਂਟ ਵਿਜ਼ਿਟਰ ਹੈ, ਮੈਂ ਕਦੇ ਦੇਖਿਆ ਨਹੀਂ ਹੈ। ਪਰ ਕਿਸ ਲੈਵਲ ਤੇ ਤਮਿਲਾਂ ਨੇ ਲੌਬੀ ਕੀਤੀ ਕਿ ਈਵਨ ਪਾਰਲੀਮੈਂਟ ਨੇ ਇਸ ਨੂੰ ਨਾ ਸਿਰਫ ਉਸ ਜੈਨੋਸਾਈਡ ਨੂੰ ਕਬੂਲਿਆ, ਬਲਕਿ ਆਪਣੇ ਰਿਕਾਰਡ ਦੇ ਵਿੱਚ 18 ਮਈ ਦਾ ਦਿਨ ਰੱਖ ਦਿੱਤਾ ਹੈ ਕਿ ਜਿਸ ਦਿਨ ਤਮਿਲ ਜੈਨੋਸਾਈਡ ਦੀ ਗੱਲ ਹੋਏਗੀ। ਹਾਲਾਂ ਕੱਲ ਸ੍ਰੀਲੰਕਾ ਦੀ ਗਵਰਨਮੈਂਟ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ, ਕੈਨੇਡਾ ਦਾ ਜਿਹੜਾ ਹਾਈ ਕਮਿਸ਼ਨਰ ਹੈ
ਉੱਥੇ ਕੋਲੰਬੋ 'ਚ ਉਹਨੂੰ ਸਮਨ ਕਰਕੇ ਪ੍ਰੋਟੈਸਟ ਕੀਤਾ। ਪਰ ਇਹ ਬਹੁਤ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਇਹਨੂੰ ਪਾਸ ਕੀਤਾ ਹੋਇਆ। ਇਹ ਤਾਂ ਠੀਕ ਹੈ ਕਿ ਜਦੋਂ ਜਗਮੀਤ ਸਿੰਘ ਓਨਟਾਰੀਓ ਦੇ ਵਿੱਚ ਜਿਹੜਾ ਹੈ ਉਹ MPP ਸਨ, ਮੈਂ ਤੇ ਉਹਨਾਂ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਨਵੰਬਰ 84 ਨੂੰ ਰੈਕਗਨਾਈਜ਼ ਕੀਤਾ। ਉਦੋਂ ਬੀਬੀ ਮੱਲੀ ਔਰ ਦੂਸਰੀ ਪਾਰਟੀ ਦੀ ਸੀ ਲਿਬਰਲ ਦੀ, ਉਹਨਾਂ ਨੇ ਪਾਸ ਕਰਵਾਇਆ। ਪਰ ਹੁਣ ਜਦੋਂ ਕਿ ਜਗਮੀਤ ਸਿੰਘ ਆਲਮੋਸਟ ਕਿੰਗ ਮੇਕਰ ਵਾਂਗ ਨੇ, ਜਿਹਦੇ 'ਚ ਕਿ ਉਹਨਾਂ ਦੀ ਮਦਦ ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ ਜਸਟਿਨ ਟਰੂਡੋ ਗਵਰਨਮੈਂਟ ਕੋਲ, ਘੱਟੋ ਘੱਟ ਜਿਹੜਾ ਪਾਰਟ ਉਹਨਾਂ ਨੇ ਕ੍ਰੈਡਿਟ ਖੱਟਿਆ ਸੀ NDP ਦੇ ਹੋਣ ਦੇ ਨਾਤੇ, MPP ਹੋਣ ਦੇ ਨਾਤੇ ਓਨਟਾਰੀਓ 'ਚ, ਘੱਟੋ ਘੱਟ ਜਾਣ ਤੋਂ ਹੁਣ ਜਿਸ ਹਾਈਟ ਤੱਕ ਪਹੁੰਚ ਗਏ ਜਗਮੀਤ ਸਿੰਘ, ਇਸ ਤੋਂ ਅੱਗੇ ਤਾਂ ਜਾਣਦਾ ਨਹੀਂ ਹੈ। NDP ਦੀ ਸਰਕਾਰ ਤਾਂ ਨਹੀਂ ਬਣਨੀ ਕਦੇ ਕੈਨੇਡਾ 'ਚ, ਪਰ ਘੱਟੋ ਘੱਟ ਜੇ ਇਹੀ ਇੱਕ ਪ੍ਰੀ ਕੰਡੀਸ਼ਨ ਹੁੰਦੀ ਕਿ ਵੀ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਜਾਏ, ਔਰ ਜਿਵੇਂ ਹੁਣ ਤਾਂ ਪ੍ਰੈਜ਼ੀਡੈਂਟ ਸੈੱਟ ਹੋ ਗਿਆ, ਤਾਮਿਲ ਦਾ ਸਾਲ ਹੋ ਗਿਆ ਇਹਨੂੰ, ਸੋ ਇਹ ਸਾਡੇ MPs ਨੂੰ ਇਸ ਤੇ ਕੰਮ ਕਰਨ ਦੀ ਲੋੜ ਹੈ ਕਿ ਕੈਨੇਡੀਅਨ ਪਾਰਲੀਮੈਂਟ ਨਵੰਬਰ ਦਾ ਕੋਈ ਦਿਨ ਚੁਣ ਲਓ, 1 ਨਵੰਬਰ to 6 ਨਵੰਬਰ ਸਿੱਖ ਜੈਨੋਸਾਈਡ ਡੇ ਵਜੋਂ ਉਸ ਨੂੰ ਮਾਨਤਾ ਦਿੱਤੀ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।